ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਦੁਨੀਆ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ 'ਚ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਕਰਦੇ ਹਾਂ ਸਭ ਤੋਂ ਪਹਿਲਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਤੇ ਫਿਰ ਇੱਕ-ਇੱਕ ਕਰਕੇ ਖਬਰਾਂ ਤੇ ਚਰਚਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਮਿੰਟੂ ਜੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ। ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ, ਜੀ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਮਸ਼ਵਰਾ ਕਰਨ ਦੇ ਲਈ। ਕ੍ਰਿਸ਼ਨ ਧਨੂਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁਡਲੈਂਡ, ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ, ਨਿੰਮਾ ਸਹੋਤਾ। ਹੁਣ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਸਾਰੇ ਸਪਾਂਸਰਸ ਦਾ। ਰੁੱਖ ਹੁਣ ਖਬਰਾਂ ਦਾ ਕਰਦੇ ਹਾਂ। ਮਿੰਟੂ ਜੀ ਪਾਇਓ ਚਾਨਣਾ। ਖਬਰ ਆ ਸਾਹਮਣੇ ਨਿਕਲ ਕੇ ਆ ਰਹੀ ਹੈ ਵੀ ਭਾਈ ਜਗਤਾਰ ਸਿੰਘ ਹਵਾਰਾ ਹੁਣਾਂ ਨੂੰ ਇੱਕ ਦਿਨ ਦੀ ਪੈਰੋਲ ਦਿੱਤੀ ਗਈ ਹੈ। ਕਿੰਨੀ ਕੇਸ ਦੇ ਵਿੱਚ ਸੱਚਾਈ ਹੈ ਤੇ ਕੀ ਇਹ ਕੋਈ ਇਨਸਾਫ ਬਣਦਾ ਹੈ ਵੀ ਭਾਈ ਇੱਕ ਦਿਨ ਦੀ ਪੈਰੋਲ ਦਿੱਤੀ ਜਾਣੀ? ਕਿਉਂਕਿ ਦੂਜੇ ਪਾਸੇ ਮੈਂ ਜਦੋਂ ਦੇਖਦਾ ਕਈ ਇਹੋ ਜਿਹੇ ਲੋਕ ਨੇ, ਚਲੋ ਕੰਪੈਰੀਜ਼ਨ ਤਾਂ ਨਹੀਂ ਬਣਦਾ, ਪਰ ਬਹੁਤ ਸਾਰੇ ਇਦਾਂ ਦੇ ਲੋਕ ਨੇ ਜਿਹੜੇ ਛੋਟਾ ਜਿਹਾ ਬਹਾਨਾ ਬਣਾ ਕੇ ਕਈ ਕਈ ਮਹੀਨੇ ਬਾਹਰ ਰਹਿ ਜਾਂਦੇ ਨੇ। ਬਿਲਕੁਲ ਬਿਲਕੁਲ, ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤੀ ਜਤਾਉਂਦਾ ਹੋਇਆ ਇਸ ਤੇ ਫੇਰ ਵਾਪਸ ਆਉਣਾ। ਜੀ ਗੱਲ ਇਹ ਆ ਕਿ ਬਈ ਜੇ ਆਪਾਂ ਹੁਣ ਗੱਲ ਦੀ ਸ਼ੁਰੂਆਤ ਕਰੀਏ, ਜਿੱਦਾਂ ਤੁਸੀਂ ਕਿਹਾ ਕਿ ਕੋਈ ਪੁਸ਼ਟੀ ਹੋਈ ਹੈ ਕਿ ਨਹੀਂ, ਤਾਂ ਮੇਰੇ ਖਿਆਲ ਦੇ ਨਾਲ ਇੱਥੇ ਮੈਂ ਜਿੰਨਾ ਕੋਈ ਯਤਨ ਕੀਤਾ, ਕਿਉਂਕਿ ਤੁਹਾਨੂੰ ਯਾਦ ਹੋਣਾ ਥੋੜੀ ਦੇਰ ਪਹਿਲਾਂ ਇਹ ਖਬਰ ਜੀ ਫਲੈਸ਼ ਹੁੰਦੀ ਹੈ, ਚੰਦ ਮਿੰਟ ਪਹਿਲਾਂ ਜੀ ਮੈਂ ਸਰਬਜੀਤ ਸਿੰਘ ਵੇਰਕਾ ਹੋਰਾਂ ਨੂੰ ਫੋਨ ਲਾਇਆ ਸੀ। ਕੌਮੀ ਇਨਸਾਫ ਮੋਰਚਾ ਚੋਂ ਕਿਸੇ ਦਾ ਫੋਨ ਨੰਬਰ ਮੇਰੇ ਕੋਲ ਬਾਈ ਚਾਂਸ ਨਹੀਂ ਸੀਗਾ, ਸੋ ਇਸ ਜੀ ਵਾਸਤੇ ਭਾਜੀ ਨਾਲ ਮੇਰਾ ਬਹੁਤ ਪ੍ਰੇਮ ਹੈ। ਸਰਬਜੀਤ ਸਿੰਘ ਵੇਰਕਾ ਹੋਰਾਂ ਦੇ ਨਾਲ ਤੁਹਾਨੂੰ ਪਤਾ ਹੈ ਬਹੁਤ ਸ਼ਿੱਦਤ ਦੇ ਨਾਲ ਕੰਮ ਕਰਨ ਵਾਲੇ, ਝੂਠੇ ਪੁਲਿਸ ਮੁਕਾਬਲਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਤੱਕ ਪਹੁੰਚਾਉਣ ਵਾਲੇ ਉਹ ਬੰਦੇ ਨੇ। ਤਾਂ ਉਹਨਾਂ ਨੇ ਮੇਰਾ ਫੋਨ ਨਹੀਂ ਚੱਕਿਆ। ਜੇ ਮੈਨੂੰ ਤੁਹਾਡੇ ਨਾਲ ਗੱਲਬਾਤ ਕਰਦਿਆਂ ਹੀ ਫੋਨ ਆ ਗਿਆ ਤਾਂ ਮੈਂ ਗੱਲਬਾਤ ਰੋਕ ਕੇ ਉਹਨਾਂ ਦੇ ਨਾਲ ਕਨਫਰਮ ਕਰਕੇ ਫਿਰ ਤੁਹਾਡੇ ਨਾਲ ਗੱਲਬਾਤ ਸ਼ੁਰੂ ਕਰਨਾ। ਖੈਰ, ਜੀ ਇਹ ਤੇ ਹੋਈ ਅਧਿਕਾਰਤ ਪੁਸ਼ਟੀ ਦੀ ਗੱਲ ਕਿ ਅਸੀਂ ਜਾਂ ਸਾਡੀ ਟੀਮ ਫਿਰ ਅਪਡੇਟ ਕਰਦਾ ਹੈਗੀ ਇਸ ਬਾਬਤ, ਪਰ ਖਬਰ ਜ਼ਰੂਰ ਚੱਲੀ ਹੈ। ਮੈਂ ਚੈੱਕ ਕੀਤਾ। ਅੱਛਾ, ਖਬਰ ਚੱਲੀ ਹੈ ਹੁਣ ਤੱਕ 2-3 ਅਦਾਰਿਆਂ 'ਚ। ਅਸੀਂ ਹੁਣ ਕੋਟ ਵੀ ਕਰ ਦਈਏ, ਸਾਡੀ ਆਡੀਅנס ਨੂੰ ਕੋਈ ਗਲਤਫਹਿਮੀ ਨਾ ਰਹੇ। ਇੱਕ ਜੀ ਤੇ ਰੋਜ਼ਾਨਾ ਸਪੋਕਸਮੈਨ ਵਾਲਿਆਂ ਨੇ ਬਹੁਤ ਜ਼ਿਆਦਾ ਖਬਰ ਚਲਾਈ ਹੈ। ਰੋਜ਼ਾਨਾ ਸਪੋਕਸਮੈਨ ਵਾਲੀ ਖਬਰ ਨੂੰ ਥੋੜਾ ਜਿਹਾ ਤੁਸੀਂ ਇਸ ਕਰਕੇ ਅੱਜ ਕੱਲ ਤਵੱਜੋ ਦੇ ਸਕਦੇ ਹੋ ਕਿ ਬਈ ਇਹਨਾਂ ਦੀਆਂ ਅੱਜ ਕੱਲ ਵੱਡੇ ਟਰਾਂਸਫਾਰਮਰ ਦੇ ਨਾਲ ਤਾਰਾਂ ਜੁੜਦੀਆਂ। ਸਮਝ ਗਏ ਨਾ ਜੀ ਬਿਲਕੁਲ। ਕਿ ਪੂਰੀ ਇਨਫੋਰਮੇਸ਼ਨ ਹੁੰਦੀ ਹੈ, ਕਿਉਂਕਿ ਇਹਨਾਂ ਦੇ ਇੱਕ ਖਾਸਮ ਖਾਸ ਬੰਦੇ ਇਹਨਾਂ ਦੇ ਵਿੱਚੋਂ ਹੀ ਅੱਜ ਕੱਲ ਸੀਐਮਓ ਬੰਦੇ ਆ। ਖੈਰ, ਅੱਗੇ ਆ ਜਾਓ। ਗੱਲ ਦੂਜੇ ਪਾਸੇ ਜੇ ਆਪਾਂ ਕਰੀਏ ਤਾਂ ਅੱਜ ਜਿਹੜੇ ਪੰਜਾਬ ਦੇ ਚੀਫ ਮਿਨਿਸਟਰ ਨੇ ਮਾਨ ਸਾਹਿਬ, ਉਹ ਵੀ ਜਾ ਕੇ ਮਿਲਦੇ ਨੇ ਗਵਰਨਰ ਸਾਹਿਬ ਨੂੰ, ਤੇ ਗਵਰਨਰ ਸਾਹਿਬ ਨੂੰ ਮਿਲਣ ਉਪਰੰਤ ਉਹ ਕਹਿੰਦੇ ਜੀ ਮੈਂ ਫੇਰ ਕਹਿ ਕੇ ਆਇਆ ਕਿ ਮੇਰੇ ਵੱਲੋਂ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਹੈ ਉਹ ਬਿਲਕੁਲ ਕਲੀਅਰ ਹੈ ਕਿ ਤੁਸੀਂ 10 ਦਿਨ ਦੀ ਪੈਰੋਲ ਦਿਓ। ਇਹ ਬੜਾ ਅਜੀਬ ਇਤਫਾਕ ਹੁੰਦਾ ਜਾ ਰਿਹਾ ਹੈ ਗੁਰਪ੍ਰੀਤ, ਇੱਕ ਬੜੀ ਵੱਡੀ ਵਜ਼ਾਰਤ ਬਣੀ। ਜੀ ਮੋਦੀ ਸੁਖਵੀਰ ਬਾਦਲ ਦੀ ਮੀਟਿੰਗ ਹੁੰਦੀ ਹੈ ਤੇ ਅਚਾਨਕ ਫਿਰ ਮੁੱਖ ਮੰਤਰੀ ਪੱਤਰ ਲਿਖਦੇ ਆ। ਉਹ ਮੁੱਖ ਮੰਤਰੀ ਜਿਨ੍ਹਾਂ ਦੇ ਹੋਮ ਡਿਪਾਰਟਮੈਂਟ ਨੇ, ਯਾਨੀ ਇਹਨਾਂ ਨੇ ਆਪ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੀ ਮੁਖਾਲਫਤ ਕੀਤੀ ਹੈ ਫਰਵਰੀ ਮਹੀਨੇ 'ਚ ਇਸੇ ਸਾਲ। ਫਿਰ ਇਹ ਮਤਲਬ ਜੇ ਤੁਸੀਂ ਵੇਖੋਗੇ ਤਾਂ ਗਵਰਨਰ ਕੋਲ ਅੱਜ ਗਏ ਨੇ, ਤੇ ਗਵਰਨਰ ਕੋਲ ਜਾਣ ਤੋਂ ਤੁਰੰਤ ਬਾਅਦ ਪੈਰੋਲ ਦੀ ਖਬਰ ਆਉਂਦੀ ਹੈ। ਤੁਰੰਤ ਬਾਅਦ ਇਸ ਕਰਕੇ ਕਿ ਕੁਝ ਘੰਟਿਆਂ ਬਾਅਦ ਹੀ ਪੈਰੋਲ ਦੀ ਖਬਰ ਆਉਂਦੀ। ਕੀ ਇਹਨਾਂ ਨੂੰ ਲੱਗ ਰਿਹਾ ਸੀਗਾ
क्योंकि इन्होंने सनातन धर्म वास्ते, अच्छा चलो मैं जदों इदां दी गल करदा हूं सिर्फ पोलिटिकली लिहाज नाल गल करदा है, ते मैं मतलब कि कदे भी किसी धर्म की मुखालफत जिहड़ी है वो नहीं करता। मैं हमेशा सब का रिगार्ड करता, सब का सत्कार करता। तो मान साहब पूरी तवज्जो दे रहे सीगे ज्यादा, जे तुसीं वेखो तां ਉਹ सनातन धर्म, पर जी, बाद ਦੇ ਵਿੱਚ ਕੀ ਹੋਇਆ ਕਿ ਅਚਾਨਕ ਬਿਲਕੁਲ ਇਹ 360 ਤੇ ਹੀ ਫੈਸਲਾ ਘੁੰਮਦਾ ਹੈ ਨਾ। ਤਾਂ ਦੂਜੇ ਪਾਸੇ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੀ ਪੈਰਵਾਈ ਸ਼ੁਰੂ ਹੋ ਜਾਂਦੀ ਹੈ ਅਚਾਨਕ। ਇਹ ਬਦਲਾਅ ਕਿਉਂ ਆਇਆ, ਕਾਹਤੋਂ ਆਇਆ? ਕਿ ਇਹਨਾਂ ਨੂੰ ਕਿਤੇ ਇਹ ਤਾਂ ਨਹੀਂ ਲੱਗ ਰਿਹਾ ਇਹਨਾਂ ਨੇ ਇਹ ਪੈੜ ਤੇ ਨਹੀਂ ਨੱਪ ਲਈ ਕਿ ਕੇਂਦਰ ਸਰਕਾਰ ਆਉਣ ਵਾਲੇ ਦਿਨਾਂ 'ਚ ਫੈਸਲਾ ਲੈ ਸਕਦੀ ਹੈ? क्योंकि फैसला तो देखो अज भी इन्होंने ये थोड़ी कि मैं पैरोल देना, जी, थोड़ा नोटिस करो ना गल नूं। इन्होंने कहा मैं सिफारिश करदा लॉ एंड ऑर्डर दी, यानी जिहड़ा तकनीकी तौर ते ताकत वाला धुरा है वो तो केंद्री सरकार हो गई ना, क्योंकि मामला यूटी का। मंडोली जी, जेल च जगतार सिंह हवारा बंद ने, ते मतलब मेन सारी ताकत आ गई केंद्र सरकार की। कि केंद्र सरकार, अच्छा ये भी एक चीज तुसी देखो ना इतफाकन, मैं तुहानू थोड़ा जिहा चीज़ां सस्पेंस वालियां भी दस रहे हैं, कुछ डिकोड करने वास्ते भी दस रहे हैं, कुछ मैं आप भी यत्न कर रही कि जी, रवनीत बिट्टू भी ते अज गवर्नर नूं मिले हैं ना, ये भी बहुत वड्डा मामला जी। बिल्कुल, रवनीत बिट्टू ते तुहानू पता ही है वो ते बिल्कुल बजिद सन इन्हां चीज़ां नूं लैके। की भाजपा ने एक संकेत दे दिता कि असी तैयारी कर रहे सी? ये बड़े वड्डे प्रश्न ने सर। किसी दिन जी, इन्हां दे उत्तर शायद कोई पंथक लीडर देना चाहे, कोई कौमी इंसाफ मोर्चा चो देना चाहे, तो उस वेले आपां नूं पता लगेगा। पर आपां फिलहाल एक विश्लेषक के तौर पर, तुसीं होस्ट के तौर पर इन्हां चीज़ां नूं जिहड़ियां रिकॉर्ड ते आई, असीं इन्हां नूं जोड़ के इन्हां नूं मतलब कि एक विश्लेषण के चश्मे चो देख सकते हैं कि बिल्कुल, भाई ऐदा हो सकता है, उदा हो सकता है। तो बड़ी अजीब जी मतलब कि एक बुझारत है भगवंत मान जी के स्टैंड लैके। हालांकि मैं स्वागत करदा क्योंकि मैं तो हमेशा इहो जे बंदियां दी वकालत करदा, चाहे वो किसी भी मजहब तो हो, चाहे वो बेचारे अपने जंगलों लिए लड़न वाले आदिवासी क्यों, मैं हमेशा तो गल ये आ कि भाई अज काफ़ी चहल पहल रही है। हुण मेरा ओपीनियन तुसी जिद्दां कहा कि बई फलाने नूं इन्ना फलाने नूं इन्नी, मैं जी, बिल्कुल उहदे नाल सहमति जता के एक गल जरूर कहनी चाहांगा। जी, बई जे पैरोल दी स्टार्टिंग हो रही आ, मेरा मन देखो व्यक्तिगत मेरा यह ओपीनियन है, ना गुरप्रीत जी का ना साडे अदारे का, ना मैं थोपना चाह, ये मेरा अपना मनना है कि जी, जे आपां एक पायलट प्रोजेक्ट के तौर पर देखते हैं कि जे बगैर गैरत बगैर गारत गारत होंदी है ना जिहड़ी वो नाल पुलिस भेजदी, बगैर गारत जेकर जगतार सिंह हवारा होरां नूं एक दिन की भी आजादाना पैरोल मिलती है तो उन्होंने लैनी चाहिए, ये मेरा मनना है। क्यों? बिल्कुल, क्योंकि सेंटर गवर्नमेंट के कोल एक रस्ता खुल जाए। हाँ उस वेले आ कुछ बंदे अपने होशे गल्लां करदे आ, सड़कां जाम कर दिओ जी, आ कर दिओ जी, नहीं। जी, ਤਾਂ ਉਹ ਇੱਕ ਸਾਨੂੰ ਸਿਚੁਏਸ਼ਨ ਇਸ ਤਰ੍ਹਾਂ ਦੀ ਦੇਖਣੀ ਚਾਹੀਦੀ ਹੈ ਕਿ ਭਾਈ ਇਹ ਬੜੀ ਸੈਂਸਿਟਿਵ ਕਹਾਣੀ ਹੈ। ਤਾਂ ਜੇ ਮੰਨ ਲਓ ਲਾਅ ਐਂਡ ਆਰਡਰ ਬਰਕਰਾਰ ਰਹਿੰਦਾ ਹੈ, ਤੈਅ ਸਮੇਂ ਤੇ ਸਾਰਾ ਕੁਝ ਹੋ ਜਾਂਦਾ ਹੈ, ਤਾਂ ਮੇਰੇ ਖਿਆਲ ਦੇ ਨਾਲ ਇੱਕ ਰਸਤਾ ਖੁੱਲ ਜਾਂਦਾ ਹੈ। ਇੱਕ ਰਸਤਾ ਖੁੱਲ ਜਾਂਦਾ ਹੈ ਕਿ ਫਲਾਣੇ ਬੰਦੀ ਨੇ ਉਹਦੇ ਰਿਕਾਰਡ 'ਚ ਲੱਗ ਜਾਂਦਾ ਹੈ ਕਿ ਆਪਣੀ ਪੈਰੋਲ ਜਿਹੜੀ ਹੈ ਉਹ ਬਾਕਾਇਦਾ यानी कैदियां के सहित उन्हें पूरी की है, मुकम्मल की है। सो इस जी, वास्ते मैं थोड़ा जा ये अपना तकनीकी पॉइंट ऑफ व्यू रखदा, बाकी हाले पुष्टि नहीं है तो फिर एक दिन या 10 दिन का तो कोई मतलब नहीं है। तो पुष्टि जो हो जाएगी फिर आप देखा कहानी अगे किधर ਨੂੰ ਤੁਰਦੀ ਹੈ जी। जी। ਇਸ ਤੋਂ ਅੱਗੇ ਵਧੀਏ ਤਾਂ ਈਡੀ ਤਕਰੀਬਨ ਪੰਜਾਬ ਸਰਕਾਰ ਦੇ ਗਲ ਤੱਕ ਪਹੁੰਚ ਗਈ ਹੈ। हाँ जी बिल्कुल, अज तो कमाल हो गई, कई दिनों का चुप सी विक्रम मजीठिया
ਆ ਜੋ ਫਿਰ जी ले आया कढ़ के चिट्ठी 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 तो हर कोई लिखदा, पर मेरा माही चिट्ठी मैनू इउं लिखदा नहीं जोन जोगे दा चिट्ठी चों मुख दिसदा। बई ये चिट्ठी कढ़ लिया वो चिट्ठी जिन्हें तरथली मचा रखी है। तरथली तरथली किदा बई इस चिट्ठी दे विच साफ तौर ते ईडी ने निशानदेही कीती है डॉक्टर रूमी नितिन गोयल। फिर डॉक्टर रूबी नितिन गोयल, आई हैव रिक्वेस्टेड कुमार अमित जी टू राइट PS2 सेक्रेटरी कम OST इंस्टेड ऑफ प्रोडक्शन मैनेजर इन Raja Gohal G's above mentioned temporary entry card G. He said he will confirm most probably from Bhai Rajbir जी। मतलब एक पेज जनतक हो चुका है इस चिट्ठी का। जी ये चिट्ठी अज मजीठिया ने बड़ी सीक्रेट रखी आ, सीक्रेट रखी आ। यानी ये की आ कि नितिन गोहल जिहड़ा है ਉਹਦੇ ਬਾਰੇ ਕਿਹਾ ਗਿਆ ਕਿ ਦਰਅਸਲ ਚੀਫ ਮਿਨਿਸਟਰ ਆਫਿਸ ਦੇ ਥਰੂ ਕੋਈ ਡਾਕਟਰ ਰੂਮੀ ਰਾਜਾ ਮਹਾਜਨ ਤੇ ਰਾਜਵੀਰ ਘੁੰਮਣ ਮਤਲਬ ਉਹਦੇ ਨਾਲ ਚੈਟ ਦੇ ਵਿੱਚ ਸੀ। ਤੇ ਉਹ ਚੈਟ ਜਿਹੜੀ ਮੈਂ ਤੁਹਾਨੂੰ ਪੜ੍ਹ ਕੇ ਸੁਣਾਈ ਹੈ ਕਿ ਇਹ जी ਚੈਟ ਸੀ 23/1/26 ਦੀ। 23/1/26 ਦਾ ਹੀ ਦੂਸਰਾ ਮੈਸੇਜ ਜੀ। ਠੀਕ ਹੈ, ਡਾਕਟਰ ਰੂਮੀ टू नितिन गोहल। सो ये कहानी है। हुण नितिन गोहल कौन है तुहानूं पता है? नितिन जिहदे फ्लैट दे विचों नोट डिगे सन, जी याद है? राती इश्के दी होई बरसात ते सारी रात भिजदे रहे, उत्थे नोटां दी बरसात हुई। अच्छा, इस पत्तर दी आपां जे इबारत वेखीए हुण ओहदे तो हट के पहिलां ये दसना लाजमी सी कि भाई ਇਹਦੇ ਵਿੱਚ ਕੰਮ ਇਹ ਹੋਇਆ ਕਿ ईडी ने एक पत्र लिखिया है DGP पंजाब जी ਉਹਨਾਂ ਨੂੰ ਪੱਤਰ ਲਿਖਿਆ ਕਿ ਇਹਨਾਂ ਤੇ ਕਾਰਵਾਈ ਕਰੋ ਤੁਸੀਂ। ਮਤਲਬ ਕਿ ਸਾਡੇ ਕੋਲ ਐਵੀਡੈਂਸ ਆ, ਚੈਟਸ ਆ, ਕਮਿਊਨੀਕੇਸ਼ਨ ਜਿਹੜਾ ਹੋਇਆ ਕਿ ਅਸਲ ਦੇ ਵਿੱਚ ਜਿਹੜਾ ਨਿਤਿਨ ਗੋਇਲ ਸੀਗਾ ਇਹ ਰੈਗੂਲਰਲੀ ਇਨਫਲੂਐਂਸਿੰਗ ਕਰ ਰਿਹਾ ਸੀਗਾ ਟ੍ਰਾਂਸਫਰਸ ਦੇ ਵਿੱਚ, ਪੋਸਟਿੰਗ ਦੇ ਵਿੱਚ ਤੇ ਜੋ ਵੀ मूवमेंट ऑफ ऑफिशियल्स, कलैक्शन ऑफ मनी फ्रॉम इंटरेस्टेड पर्सनस, कुछ इस तरह का शब्द है, एंड कोऑर्डिनेशन विद अदर इंडिविजुअल्स। ठीक है जी। तो मतलब इन्होंने इस तरह का एक पत्र लिखा है कि जिहड़ा नितिन गोयल सीगा वो पोस्टिंग, तबादले इत्यादि दे विच प्रभाव पा रहा सीगा। किहदे जरिए? मुख मंत्री दे दफ्तर जरिए, जिहदे च नाम आ गया अगे राजवीर कुमार दा। ठीक है जी, जिवें आपां पढ़िया ना राजवीर भाजी जी। तो गल ये आ कि ये गल घुमदी घुमदी आ गई है मुख मंत्री दे दफ्तर तक। पहला इहदे ते वीडियो स्टेटमेंट जारी किया विक्रम मजीठिया ने, फिर प्रैस कॉन्फ्रेंस जारी की ते हुण तो 50 मिनट पहला बई वो जिहड़ा ईडी का पत्र सीगा वो इन्हां ने जनतक कर दिता है। सो गल ये आ कि भाई हुण इस मामले दे विच सब तो जरूरी है मुख मंत्री दफ्तर का जवाब देना कि ईडी ने जो मामला अगे तोरिया उन्होंने समेत तुहाडे सबूतां दे बंदियां उत्ते रखी आ उंगल जी कि भाई आ बंदे इस तरह मुख्यमंत्री के दफ्तर के जरिए गलत काम करवा रहे सी। तां हुण गुरप्रीत चुप्पी इन्हां दी बनदी नहीं है, चुप्पी बनदी नहीं है। तो गल ये आ कि भाई इस पत्तर ते कार्रवाई DGP नूं करनी आजादाना बनदी सी। जे नहीं तो सरकार हुण चाहे ते आप करवावे कि भाई असल दे विच मैटर माजरा की आ, जांच करवाउने असीं। ਤਾਂ ਇਹ ਘੁੰਮ ਘਮਾ ਕੇ ਗੱਲ ਇੱਥੇ ਜੇ ਖੜ ਜਾਂਦੀ ਹੈ ਕਿ ਕੀ ਆ ਜਿਹੜਾ ਕੁਝ ਲਿਖਿਆ ਹੋਇਆ ਪੱਤਰ ਦੇ ਵਿੱਚ ਅੰਗਰੇਜ਼ੀ ਚ ਪੱਤਰ ਆ ਕਿ ਕੀ ਭਗਵੰਤ ਮਾਨ ਹੋਰਾਂ ਨੂੰ ਪਤਾ ਨਹੀਂ ਸੀ? ਜੇ ਉਹਨਾਂ ਨੂੰ ਪਤਾ ਹੈ ਸਭ ਕੁਝ
ਤੇ ਉਹਨਾਂ ਦੇ ਬੰਦੇ ਜਿਹੜੇ ਆ ਉਹ ਬਿਲਕੁਲ ਇਨੋਸੈਂਟ ਨੇ, ਬੇਦੋਸ਼ੇ ਨੇ, ਤਾਂ ਉਹ ਜਾਂਚ ਕਰਵਾ ਕੇ ਸਿੱਧ ਕਰਨ ਹੁਣ ਇਸ ਗੇਂਦ ਇਹਨਾਂ ਦੇ ਪਾਲੇ ਚ ਹੈ ਕਿ ਨਹੀਂ। ਤੇ ਤੁਹਾਡੀ ਕੱਟੜ ਇਮਾਨਦਾਰੀ ਬਿਲਕੁਲ ਜਿੱਦਾਂ ਕਹਿ ਲਈਏ ਕਿ ਉਹ ਲਤਾੜੀ ਜਾਣੀ ਹੈ, ਮਿੱਧੀ ਜਾਣੀ। ਜੀ ਬਿਲਕੁਲ। ਤੇ ਅੱਗੇ ਵਧੀਏ ਤਾਂ ਰਾਹੁਲ ਨੇ ਬਘੇਲ ਤੋਂ ਮੰਗੀ ਹੈ ਰਿਪੋਰਟ। ਬਘੇਲ ਕਿਹੋ ਜੀ ਰਿਪੋਰਟ ਬਣਾਉਣਗੇ, ਇੱਥੇ ਤਾਂ ਕਾਫੀ ਲੋਕ ਸ਼ੱਕ 'ਚ ਨੇ ਉਹਨਾਂ ਨੂੰ ਲੈ ਕੇ, ਕਿਉਂਕਿ ਇੱਕ ਤਾਂ ਸਾਈਮਨ ਕਮਿਸ਼ਨ ਵਾਪਸ ਜਾਓ ਵਾਲੇ ਨਾਅਰੇ ਲੱਗੇ ਸੀ ਕਿਸੇ ਸਮੇਂ, ਤੇ ਅੱਜ ਕੱਲ ਪੰਜਾਬ 'ਚ ਬਘੇਲ ਵਾਪਸ ਜਾਓ ਦੇ ਲੱਗ ਰਹੇ ਨੇ। ਆਹੋ ਇਹੀ ਰਿਪੋਰਟ ਦੇ ਸਕਦੇ ਬਘੇਲ ਕਿ ਸਰ ਜੀ ਕਾਂਗਰਸ ਵਾਲੇ ਤੇ ਉਦੋਂ ਕਹਿੰਦੇ ਸੀ ਸਾਈਮਨ ਕਮਿਸ਼ਨ ਗੋ ਬੈਕ, ਉਹ ਮੈਨੂੰ ਹੀ ਕਹੀ ਜਾਂਦੇ ਨੇ ਜੀ ਕਾਂਗਰਸੀ, ਮੈਂ ਕਿੱਧਰ ਜਾਵਾਂ। ਜੀ ਗੋ ਬੈਕ ਤੇ ਪੰਜਾਬੀ ਕਹਿੰਦੇ ਤੂੰ ਹੋ ਬੈਕ। ਜੀ ਗੱਲ ਇਹ ਹੈ ਕਿ ਗੁਰਪ੍ਰੀਤ ਅੱਜ ਪ੍ਰਤਾਪ ਸਿੰਘ ਬਾਜਵਾ ਦਾ ਵੀ ਜੇ ਤੁਸੀਂ ਦੇਖੋਗੇ ਨਾ, ਇੱਕ ਹਲਕਾ ਜਿਹਾ ਕਲਿੱਪ ਵਾਇਰਲ ਹੁੰਦਾ ਹੈ ਜਿਹਦੇ ਜੀ ਵਿੱਚ ਉਹ ਉੱਥੇ ਪਾਰਲੀਮੈਂਟ ਦੇ ਬਾਹਰ ਰਾਹੁਲ ਗਾਂਧੀ ਤੇ ਕੇਸੀ ਵੇਨੂਗੋਪਾਲ ਦੇ ਨਾਲ ਗੁਫ਼ਤਗੂ ਜੀ ਠੀਕ ਹੈ ਜੀ। ਬਾਜਵਾ ਦੇ ਬਾਅਦ ਫਿਰ ਦੱਸਦੇ ਆ ਕਿ ਚੰਨੀ ਤੇ ਰੰਧਾਵਾ ਵੀ ਮਿਲੇ ਆ। ਵੜਿੰਗ ਦੇ ਫੈਸਲੇ ਤੇ ਕਹਿੰਦੇ ਜੀ ਜਿਹੜਾ ਮਾਮਲਾ ਹੈ ਨਾ ਉਹ ਹੁਣ ਅਟਕੇਗਾ 25 ਅਗਸਤ ਤੱਕ, ਫੈਸਲਾ ਉਦੋਂ ਲਿਆ ਜਾਏਗਾ। ਵੜਿੰਗ ਦੇ ਫੈਸਲੇ ਤੇ ਥੋੜਾ ਜਿਹਾ ਹੁਣ ਇੰਤਜ਼ਾਰ ਕਰਨਾ ਪਵੇਗਾ। ਗੱਲ ਜੀ ਇਹ ਆ ਕਿ ਇਹ ਜਿਹੜੀਆਂ ਮੁਲਾਕਾਤਾਂ ਦਾ ਦੌਰ ਚੱਲ ਪਿਆ ਹੈ ਗੁਰਪ੍ਰੀਤ, ਤਾਂ ਮੇਰੇ ਖਿਆਲ ਦੇ ਨਾਲ ਬਈ ਅਗਸਤ ਮਹੀਨਾ ਜੇ ਟੱਪਦਾ ਹੈ ਤਾਂ ਗਾਂ ਜੇ ਨਵੰਬਰ ਦੇ ਵਿੱਚ ਆਪਾਂ ਉਮੀਦ ਕਰਦੇ ਹਾਂ ਕਿ ਸ਼ਾਇਦ ਇਲੈਕਸ਼ਨ ਆ ਸਕਦਾ ਹੈ, ਤਾਂ ਫਿਰ ਤਾਂ ਟਾਈਮ ਕੁਝ ਵੀ ਨਹੀਂ ਬਚੇਗਾ ਨਵੇਂ ਪ੍ਰਧਾਨ ਨੂੰ। ਜੇ ਲੈਟਸ ਸਪੋਜ਼ ਕਿ ਤੁਸੀਂ ਨਵੇਂ ਪ੍ਰਧਾਨ ਨੂੰ ਲਿਆਉਨੇ ਹੋ, ਮਤਲਬ ਕਿ ਮੈਂ ਸ਼ਾਇਦ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ, ਜੇ ਨਹੀਂ ਤਾਂ ਮੈਂ ਰਿਪੀਟ ਕਰ ਦੇਣਾ। ਜੀ ਪ੍ਰਤਾਪ ਸਿੰਘ ਬਾਜਵਾ ਇਸ ਸਾਰੇ ਐਪੀਸੋਡ ਦੇ ਵਿੱਚ ਦੇਖ ਰਹੇ ਨੇ ਇੱਕ ਮੌਕਾ ਜੀ ਕਿ ਦੋਵੇਂ ਧਿਰਾਂ ਲੜ ਰਹੀਆਂ ਨੇ, ਖੈਬੜ ਰਹੀਆਂ ਨੇ, ਤੇ ਅਸੀਂ ਇੱਕ ਤੀਜੀ ਧਿਰ ਦੇ ਵਜੋਂ ਰਾਹੁਲ ਗਾਂਧੀ ਨੂੰ ਪੇਸ਼ ਕਰੀਏ ਕਿ ਭਾਈ ਸਾਡੇ ਚੋਂ ਕਿਉਂ ਨਹੀਂ, ਅਸੀਂ ਸਿਟਿੰਗ ਐਮਐਲਏ ਕੰਮ ਕਰਦੇ ਹਾਂ ਪੰਜਾਬ 'ਚ। ਤਾਂ ਜੀ ਉਹਦੇ ਨਾਲ ਕੀ ਆ ਕਿ ਨਾ ਸਿਰਫ ਪ੍ਰਤਾਪ ਸਿੰਘ ਬਾਜਵਾ ਆਪਣੀ ਸੀਟ ਤੇ ਮਜ਼ਬੂਤੀ ਨਾਲ ਡਟ ਜਾਣਗੇ, ਬਲਕਿ ਮੁੱਖ ਮੰਤਰੀ ਦੀ ਦੌੜ 'ਚ ਸ਼ਾਮਲ ਹੋ ਜਾਣਗੇ। ਉਧਰ ਜੇ ਤੁਸੀਂ ਵੇਖੋਗੇ ਤੇ ਇੱਕ ਇਕੱਠ ਮੈਂਬਰ ਪਾਰਲੀਮੈਂਟ ਕਰ ਰਹੇ ਨੇ ਸ਼ੇਰ ਸਿੰਘ ਘੁਬਾਇਆ ਦੀ ਰਿਹਾਇਸ਼ ਤੇ, ਜੀ ਉਹ ਅੱਡ ਖਿਚੜੀ ਪਕਾ ਰਹੇ ਨੇ। ਉਹ ਖਿਚੜੀ ਇਹ ਪਕਾ ਰਹੇ ਨੇ ਕਿ ਬਈ ਇਧਰੋਂ ਸਾਡੇ ਐਮਪੀਜ਼ ਦੇ ਵਿੱਚੋਂ ਪਲੜਾ ਭਾਰੀ ਰਹਿਣਾ ਚਾਹੀਦਾ, ਮਤਲਬ ਕਿ ਚਰਨਜੀਤ ਚੰਨੀ ਉਹ ਇੱਧਰ ਆਉਣ। ਤੋਂ ਯਾਨੀ ਕੁੱਲ ਮਿਲਾ ਕੇ ਹਾਲੇ ਜਿਹੜਾ ਹੈ ਨਾ ਫਸਾ ਫਸਾਈ ਵਾਲਾ ਹੀ ਖੇਡਿਆ। ਹੁਣ ਕਾਂਗਰਸ ਦੇ ਵਿੱਚ ਕੀ ਨਿਰਣਾ ਲੈਣ ਦੀ ਇੰਨੀ ਦੇਰੀ ਦਾ ਕਾਰਨ ਆਪਾਂ ਕਹਿ ਸਕਦੇ ਹਾਂ ਕਿ ਸੈਸ਼ਨ ਹੈ ਜਾਂ ਰਾਹੁਲ ਗਾਂਧੀ ਬਿਲਕੁਲ ਪੰਜਾਬ ਪ੍ਰਤੀ ਨਾਨ ਸੀਰੀਅਸ ਹਨ, ਪਤਾ ਨਹੀਂ ਕੀ ਕਾਰਨ ਆ। ਪਰ ਮੈਨੂੰ ਲੱਗਦਾ ਕਿ ਕਾਂਗਰਸ ਦੀਆਂ ਇਹਨਾਂ ਖਬਰਾਂ 'ਚ ਲੋਕਾਂ ਦਾ ਹੁਣ ਇੰਟਰਸਟ ਹੀ ਘਟ ਗਿਆ। ਉਹ ਕਹਿੰਦੇ ਕਿ ਦਫਾ ਹੋਵੇ, ਜੋ ਕਰਨਾ ਇਹਨਾਂ ਕਰਨਾ, ਆਪਦੀ ਪਾਰਟੀ ਲਈ ਕਰਨਾ, ਦਫਾ ਕਰੋ। ਜਿਵੇਂ ਇੱਕ ਫਿਲਮ ਆਈ ਜੀ ਸੀ ਨਾ ਗੋਰਿਆਂ ਨੂੰ ਦਫਾ ਕਰੋ, ਉਹ ਕਹਿੰਦੇ ਇਹਨਾਂ ਨੂੰ ਦਫਾ ਕਰੋ। ਤਾਂ ਇਹ ਜਦੋਂ ਇਸ ਤਰ੍ਹਾਂ ਦੀ ਗੱਲ ਨਿਕਲਣ ਲੱਗ ਜਾਂਦੀ ਹੈ, ਕਿਉਂਕਿ ਅਕਾਲੀ ਭਾਜਪਾ ਗੱਠਜੋੜ ਦੀ ਕਨਸੋ ਨੇ, ਆਮ ਆਦਮੀ ਪਾਰਟੀ ਦੇ 1000 ਰੁਪਏ ਵਾਲੇ ਮੂਵ ਨੇ, ਤੇ ਵਾਰਸ ਪੰਜਾਬ ਦੇ ਵਾਲਿਆਂ ਦੇ ਉਭਾਰ ਨੇ, ਇਹਨਾਂ ਨੂੰ ਤੇ ਅੱਗੇ ਹੀ ਬਹੁਤ ਹਾਸ਼ੀਏ ਤੇ ਕੀਤਾ ਹੋਇਆ। ਤੇ ਜੇ ਜੀ ਇਸ ਤਰ੍ਹਾਂ ਦੀ ਉਲਝਣ ਦੇ ਵਿੱਚ ਉਲਝੇ ਰਹਿਣਗੇ ਤਾਂ ਗੱਡੀ ਲੰਘਣੀ ਤੈਅ ਆ ਗੁਰਪ੍ਰੀਤ, ਇਹਨਾਂ ਦੀ ਗੱਡੀ ਲੰਘ ਜਾਏਗੀ। ਬਿਲਕੁਲ ਇਹ ਮੰਨਿਆ ਜਾ ਰਿਹਾ ਵੀ ਤਕਰੀਬਨ ਇਹਨਾਂ ਦੀ ਗੱਡੀ ਲੰਘ ਹੀ ਗਈ ਹੈ, ਜਿਹੋ ਜਿਹੇ ਕਾਰਜ ਕਰ ਰਹੇ ਨੇ। ਜਿਹੜਾ ਸਮਾਂ ਸਭ ਤੋਂ ਹਾਂ ਹੁਣ ਕ੍ਰੂਸ਼ਲ ਗੱਡੀ ਦੇ ਹੁੰਦਾ ਹੈ, ਥੱਲੇ ਨਾ ਆ ਜਾਣ, ਉੱਤੇ ਡਰ ਇਸੇ ਗੱਲ ਦਾ, ਫਿਰ ਤੁਹਾਡੇ ਕਹਿਣ ਦਾ ਮਤਲਬ ਵੀ ਬਿਲਕੁਲ ਜਿਹੜਾ ਚੜਦੇ ਸਮਾਂ ਚੜਦੇ ਸਭ ਕਿਤੇ ਤੋਂ, ਗੱਡੀ ਦੇ ਥੱਲੇ ਨਾ ਜਾ ਪੈਣ। ਇਹੀ ਸਮਾਂ ਤਾਂ ਸਭ ਤੋਂ ਪ੍ਰੋਡਕਟਿਵ ਹੁੰਦਾ ਹੈ ਨਾ ਇਹਨਾਂ ਚੀਜ਼ਾਂ ਦੇ ਵਿੱਚ। ਤੁਸੀਂ ਸਿਆਸਤਦਾਨ ਹੋ, ਸਿਆਸਤ ਕਰ ਰਹੇ ਹੋ, ਪਰ ਤੁਸੀਂ ਸਿਆਸਤ ਦੇ ਸਮੇਂ ਇੱਕ ਸਮੇਂ ਨੂੰ ਜਾਣਦੇ ਨਹੀਂ ਵੀ ਭਾਈ ਆਹ ਸਮਾਂ ਕਿੰਨਾ ਗੰਭੀਰ ਹੈ ਤੇ ਆਹ ਸਮਾਂ ਗੁਰਸ਼ਰੇ ਅਣਾਉਂਦਾ ਹੈ। ਇਸ ਸਮੇਂ ਜੋ ਮਰਜ਼ੀ ਕਰੀ ਜਾਓ, ਇਹ ਕੁਰਸੀ ਤਾਂ ਪਹਿਲਾਂ ਲੈ ਲਓ, ਕੁਰਸੀ ਤੇ ਬੈਠਣਾ ਕਿਨੇ ਹੈ, ਬਾਅਦ ਚ ਲੜੀ ਜਾਓ ਆਪਸ ਦੇ ਵਿੱਚ। ਉਹ ਪਰ ਉਹਦੇ ਚ ਵੀ ਪੰਜਾਬ ਦਾ ਹੀ ਘਾਣ ਹੈ, ਫੇ ਲੜੀ ਜਾਣਗੇ। ਖੈਰ ਅੱਗੇ ਚੱਲੀਏ ਤਾਂ ਅਕਾਲੀ ਦਲ ਵਾਰਸ ਪੰਜਾਬ ਦੇ ਖਿੱਚੀ ਆਉਂਦਾ ਕੰਮ ਜੀ, 2 ਉਮੀਦਵਾਰ ਹੋਰ ਐਲਾਨ ਤੇ। ਨਹੀਂ ਅੱਜ ਤੇ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਵਧੇਰੇ ਜਿਹੜੇ ਆ ਉਹ ਐਲਾਨੇ ਆ। ਆਪਾਂ ਜੇ ਗੱਲ ਕਰ ਲਈਏ ਹੁਣ ਤੱਕ ਉਮੀਦਵਾਰਾਂ ਦੇ ਮਾਮਲੇ 'ਚ ਤੇ ਬਈ ਇਹ ਸਭ ਤੋਂ ਅੱਗੇ ਲੱਗ ਰਹੇ ਨੇ। ਮੈਨੂੰ ਕਾਲੀ ਲੱਗਦਾ ਕਿ ਜ਼ਿਆਦਾ ਹੀ ਇਹਨਾਂ ਨੇ ਕਰ ਰੱਖੀ ਹੈ ਕਿ ਵੀ ਖਿੱਚ ਦੀਏ ਕੰਮ ਆਪਾਂ ਦਾ ਵਾਦਾ।
ਚਲੋ ਜੀ, ਆਪਾਂ ਜੇ ਗੱਲ ਕਰ ਲਈਏ, ਇਹਨਾਂ ਨੇ ਅੱਜ ਪੱਕੇ ਕਰ ਦਿੱਤੇ ਭਾਈ ਦਲਜੀਤ ਸਿੰਘ ਕਲਸੀ ਅਜਨਾਲਾ ਤੋਂ। ਦਲਜੀਤ ਜੀ, ਸਿੰਘ ਕਲਸੀ ਪਹਿਲਾਂ ਫਿਲਮਾਂ ਦੇ ਕੰਮਕਾਰ ਨੂੰ ਦੇਖਦੇ ਸੀ, ਉਸ ਤੋਂ ਬਾਅਦ ਮਨਦੀਪ ਜਾਂ ਦੀਪ ਸਿੱਧੂ ਇਹਨਾਂ ਦੇ ਨਾਲ ਨੇੜਤਾ, ਫਿਰ ਤੁਹਾਨੂੰ ਪਤਾ NSA ਲੱਗਣਾ, ਫਿਰ ਇੱਧਰ ਗੁਰਮੀਤ ਸਿੰਘ ਬੁੱਕਣ ਵਾਲਾ ਮੋਗੇ ਤੋਂ, ਦਰਸ਼ਨ ਸਿੰਘ ਸ਼ਿਵਾਲਕ ਗਿੱਲ ਲੁਧਿਆਣਾ ਤੋਂ, ਬਾਬਾ ਜਗਜੀਤ ਸਿੰਘ ਜੱਗਾ ਬਾਬਾ ਇਹ ਜੀ, ਕਪੂਰਥਲੇ ਤੋਂ, ਤੇ ਰਿਸ਼ਪਾਲ ਸਿੰਘ ਸ਼ੋਸ਼ਣ ਆ ਗਿਆ ਕੋਟਕਪੂਰਾ ਤੋਂ। ਦੇਖੋ ਦਲਜੀਤ ਸਿੰਘ ਕਲਸੀ ਨੇ ਪਹਿਲਾਂ ਹੀ ਕਹਿ ਦਿੱਤਾ ਸੀਗਾ, ਯਾਨੀ ਇਹਨਾਂ ਦੀ ਵਾਈਫ ਨੇ, ਮੈਂ ਉਸ ਵੇਲੇ ਪੋਸਟ ਵੀ ਪਾਈ ਸੀਗੀ, ਇਹਨਾਂ ਨੇ ਪਹਿਲਾਂ ਡੇਰਾ ਬਾਬਾ ਨਾਨਕ ਤੋਂ ਮੰਗ ਕੀਤੀ ਸੀਗੀ ਟਿਕਟ ਦੀ, ਤਾਂ ਮੈਂ ਪਹਿਲਾਂ ਹੀ ਕਈ ਮਹੀਨੇ ਪਹਿਲਾਂ ਕਹਿ ਦਿੱਤਾ ਸੀਗਾ ਕਿ ਦਲਜੀਤ ਸਿੰਘ ਕਲਸੀ ਇਲੈਕਸ਼ਨ ਲੜ। ਜੀ, ਮੋਗੇ ਤੋਂ ਗੁਰਮੀਤ ਸਿੰਘ ਬੁੱਕਣ ਵਾਲੀਏ ਨੇ ਟਿਕਟ ਲੈਣੀ ਸੀ, ਜੀ, ਠੀਕ ਹੈ ਜੀ। ਤੇ ਉਹਦੇ ਵਿੱਚ ਇੱਕ ਵੱਡਾ ਪੇਚ ਫਸਦਾ ਸੀ ਕਿ ਰਿਸ਼ਪਾਲ ਸਿੰਘ ਸ਼ੋਸ਼ਣ ਵੀ ਕੋਟਕਪੂਰਾ ਜਿਹੜੇ ਹੁਣ ਆਏ ਨੇ, ਉਹ ਵੀ ਉੱਥੋਂ ਮੋਗੇ ਤੋਂ ਲੜਨ ਦੇ ਇਛੁਕ ਸਨ। ਫਿਰ ਇਹਨਾਂ ਜੀ, ਦੋਨਾਂ ਦੀ ਆਪਸ ਦੇ ਵਿੱਚ ਸੈਟਿੰਗ ਕਰਵਾਈ ਗਈ। ਕੋਟਕਪੂਰਾ ਤੇ ਮੋਗਾ ਮੈਂ ਦੱਸ ਦੇਵਾਂ ਕਿ ਕੋਈ ਜ਼ਿਆਦਾ ਦੂਰ ਨਹੀਂ ਹੈ, ਹਲਕੇ ਆਪਸ ਦੇ ਵਿੱਚ ਰਲ ਜਾਂਦੇ ਨੇ ਆ ਕੇ, ਯਾਨੀ ਨਾਲ ਬਿਲਕੁਲ, ਨਾਲ ਦੋਨੇ ਜਰਨਲ ਹਲਕੇ ਆ ਗਏ। ਤਾਂ ਇੱਧਰ ਮਤਲਬ ਕਿ ਰਿਸ਼ਪਾਲ ਸਿੰਘ ਸ਼ੋਸ਼ਣ ਨੂੰ ਕਰ ਦਿੱਤਾ, ਉਧਰ ਦੇ ਦਿੱਤੀ ਟਿਕਟ ਗੁਰਮੀਤ ਸਿੰਘ ਬੁੱਕਣ ਵਾਲੇ। ਤਾਂ ਹੁਣ ਇਹ ਦੇਖਣਾ ਹੋਏਗਾ ਕਿ ਕੀ ਬਣਦਾ। ਪਰ ਗੱਲ ਇਹ ਆ ਕਿ ਤੁਹਾਨੂੰ ਪਤਾ ਹੀ ਆ, ਟਿਕਟਾਂ ਦਾ ਕਾਫੀ ਰੌਲਾ ਗੌਲਾ ਹੈਗਾ ਵੀ ਹੈ, ਇਹਨਾਂ ਦੇ ਵਿੱਚ ਵੀ ਹੈਗਾ। ਉੱਥੇ ਸਰਬਜੀਤ ਸਿੰਘ ਖਾਲਸਾ ਦੀ ਭੈਣ ਖਲੋ ਗਈ ਬਸੀ ਪਠਾਣਾ ਤੋਂ, ਜਿੱਥੋਂ ਇਹਨਾਂ ਨੇ ਉਮੀਦਵਾਰ ਦਿੱਤਾ ਕੇਰ ਸਿੰਘ ਦਾ ਸਪੁੱਤਰ। ਤਾਂ ਇਹ ਖਿੱਚਤਾਨ ਆ। ਫਿਰ ਮੈਂ ਜਿਵੇਂ ਸ਼ੋਸ਼ਣ ਵਾਲਾ ਦੱਸਤਾ ਤੁਹਾਨੂੰ, ਇਹ ਵੀ ਸੀ। ਹੁਣ ਉਧਰੋਂ ਪ੍ਰਧਾਨ ਮੰਤਰੀ ਜਿਹੜਾ ਭਗਵੰਤ ਸਿੰਘ ਬਾਜੇਕੇ, ਉਹ ਵੀ ਟਿਕਟ ਮੰਗ ਰਿਹਾ ਸੀਗਾ। ਹੁਣ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਨੇ ਜਾਂ ਸ਼ਹੀਦੀ ਵਾਲੇ ਪਰਿਵਾਰ ਨੇ, ਉਹਨਾਂ ਨੂੰ ਟਿਕਟ ਦਿਓ। ਤਾਂ ਉੱਥੇ ਆ ਕੇ ਜੀ, ਇਹਨਾਂ ਦੀ ਬੜੀ ਗਰਾਰੀ ਫਸਦੀ ਆ ਕਿ ਜੇ ਇਸ ਤਰ੍ਹਾਂ ਕੀਤਾ ਜਾਂਦਾ ਤਾਂ ਉਹ ਪਰਿਵਾਰ ਜਾਂ ਬੰਦੀ, ਉਹ ਤਾਂ ਬਹੁਤ ਜ਼ਿਆਦਾ ਗਿਣਤੀ ਬਣ ਜਾਏ। ਸੋ ਜੀ, ਇਸ ਕਰਕੇ ਵਿਚਾਲੜਾ ਰਸਤਾ ਲੱਭਿਆ ਜਾ ਰਿਹਾ ਹੈ। ਕੁਝ ਬੰਦੇ ਇਹਨਾਂ ਦੇ ਇਦਾਂ ਦੇ ਹੈਗੇ ਜਿਹੜੇ ਪਾਰਟੀ ਨੂੰ ਸਮਰਪਿਤ ਨੇ ਕਿ ਭਾਈ ਨਹੀਂ, ਜਿੱਤਣ ਵਾਲਾ ਬੰਦਾ ਲਿਆਓ ਤੁਸੀਂ, ਕੋਈ ਗੱਲ ਨਹੀਂ, ਅਸੀਂ ਪਿੱਛੇ ਖਲੋ ਜਾਂਦੇ ਹਾਂ। ਸੋ ਇਸ ਕਰਕੇ ਹੂੰ, ਮਾਹੌਲ ਤਾਂ ਇਹਨਾਂ ਨੇ ਤੱਤਾ ਕਰ ਰੱਖਿਆ, ਇਹਦੇ 'ਚ ਕੋਈ ਸ਼ੱਕ ਨਹੀਂ। ਐਡਵਾਂਸ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਦੇ ਦੇਣਾ, ਐਡਵਾਂਸ ਦੇ ਵਿੱਚ ਇਹਨਾਂ ਨੇ ਸੀਟਾਂ ਦੀ ਬੁਕਿੰਗ ਸ਼ੁਰੂ ਕਰਤੀ ਕਿ ਫਲਾਣਾ ਫਲਾਣੀ ਥਾਂ ਤੋਂ ਲੜੇਗਾ। ਤਾਂ ਮੇਰੇ ਖਿਆਲ ਦੇ ਨਾਲ ਕਾਫੀ ਜੋਸ਼ੋ ਖਰੋਸ਼ ਤੇ ਹੈ ਇਸ ਤਨਜ਼ੀਮ ਦੇ ਵਿੱਚ ਗੁਰਪ੍ਰੀਤ। ਬਾਕੀ ਬਣੇਗਾ ਤੇ ਕੀ, ਇਹ ਸਮਾਂ ਹੀ ਦੱਸਦਾ ਹੁੰਦਾ। ਜੀ, ਬਿਲਕੁਲ। ਅੱਗੇ ਤੁਰੀਏ ਤਾਂ ਕੱਲ ਆਪਾਂ ਦੁਖਦ ਖਬਰ ਸਾਂਝੀ ਕੀਤੀ ਸੀ, ਪ੍ਰੋਗਰਾਮ ਚੱਲਦਿਆਂ ਹੀ ਵਿੱਚ ਖਬਰ ਆਉਂਦੀ ਹੈ ਗੁਰਜੀਤ ਤੂਤ ਦੀ, ਤੇ ਅੱਜ ਸੰਸਕਾਰ ਕਰ ਦਿੱਤਾ ਗਿਆ ਉਹਨਾਂ ਦਾ। ਕੁਝ ਯਾਦਾਂ ਜਾਂ ਫਿਰ ਕੁਝ ਉਹਨਾਂ ਦੇ ਬਾਰੇ ਤੁਸੀਂ ਸਾਂਝਾ ਕਰ ਸਕੋ? ਬਿਲਕੁਲ ਗੁਰਪ੍ਰੀਤ, ਮੈਂ ਬਹੁਤ ਨੇੜਿਓਂ, ਕਿਉਂਕਿ ਇਹ ਜਿਹੜੇ ਮਤਲਬ ਖਿਡਾਰੀ ਸੀਗੇ ਉਸ ਵੇਲੇ ਦੇ, ਮੈਂ ਮਤਲਬ ਵੇਖੇ ਵੀ ਆ, ਅਸੀਂ ਖੁਦ ਵੀ ਖੇਡਦੇ ਰਹੇ ਹਾਂ ਉਸ ਦੌਰ ਦੇ ਵਿੱਚ। ਬਹੁਤ ਯਾਦਾਂ ਮੈਂ ਤਾਜ਼ਾ ਕੀਤੀਆਂ ਨੇ, ਅੱਜ ਮੈਂ ਲਿਖਿਆ ਵੀ ਆ, ਬੋਲਿਆ ਵੀ ਆ। ਐਕਚੁਅਲ 'ਚ ਗੁਰਜੀਤ ਤੂਤ ਜਿਹੜਾ ਸੀਗਾ ਨਾ, ਉਹ ਪਹਿਲਾਂ ਗੁਰਦਿੱਤ ਸੇਖੋਂ ਜਿਹੜੇ ਫਰੀਦਕੋਟ ਤੋਂ MLA ਆ, ਇਹਨਾਂ ਦਾ ਹਾਂਜੀ, ਚੇਲਾ ਸੀ ਬਾਸਕਟਬਾਲ ਦਾ। ਅੱਛਾ ਜੀ, ਹਾਂਜੀ, ਇੰਟਰਸਟਿੰਗ ਫੈਕਟ ਦੱਸਦਾ ਤੁਹਾਨੂੰ। ਗੁਰਜੀਤ ਤੂਤੁਰਾਂ ਕੋਲੇ ਸਿਰਫ 4 ਕਿੱਲੇ ਪੈਲੀ ਹੈ, ਜਿਹੜੀ ਖਰਾਬ ਜੀ ਪੈਲੀ ਆ। ਇਹਦਾ ਦੂਜਾ ਭਰਾ ਵੀ ਖਿਡਾਰੀ ਸੀ। ਜੀ, ਫਿਰ ਗੁਰਜੀਤ ਤੂਤ ਨੂੰ ਕੋਚਾਂ ਨੇ ਜਦੋਂ ਕਿਹਾ ਭਾਰਾ ਹੋ ਗਿਆ, ਬਹੁਤ ਵਧੀਆ ਹੋ ਗਿਆ, ਤਾਂ ਫਿਜ਼ੀਕ ਇਹਦਾ ਬਹੁਤ ਤਕੜਾ ਸੀਗਾ, ਵੀ ਕਬੱਡੀ ਖੇਡਣੀ ਇਹਨੇ ਸਟਾਰਟ ਕਰ ਦਿੱਤੀ। ਕਬੱਡੀ ਸਟਾਰਟ ਕੀਤੀ ਇਹਨੇ ਲਗਭਗ 96 ਦੇ ਕਰੀਬ। ਅਸੀਂ ਉਦੋਂ ਤੱਕ ਮਤਲਬ ਕਿ ਕਬੱਡੀ ਅਸੀਂ ਵੀ ਪਿੰਡ ਬਾਹਰ ਖੇਡਦੇ ਸਾਂ, ਤੇ ਇਹ ਵੀ ਖੇਡਣੀ ਸਟਾਰਟ ਕਰ ਰਹੇ ਸੀ। ਤੇ ਇਹਨਾਂ ਦੇ ਪਿੰਡਾਂ ਦੇ ਬੰਦੇ ਤਗੜੇ ਬੰਦੇ ਸੀ। ਮੋਠਾ ਸਰਪੰਚ ਹੁੰਦਾ ਸੀ ਘਮਿਆਰੇ ਦਾ, ਉਸ ਏਰੀਏ ਦਾ। ਸਾਡੇ ਨਾਲ ਬੜੇ ਮੈਚ ਪੈਂਦੇ ਸੀ, ਢੀਮਾ ਵਾਲੇ ਦੀ ਟੀਮ ਹੁੰਦੀ ਸੀ, ਬੜੀ ਏਦਾਂ ਦੇ ਮਤਲਬ ਕਿ ਇਹ ਫਿਰ 4-5 ਸਾਲਾਂ 'ਚ ਕਾਫੀ ਤਗੜਾ ਹੋ ਗਿਆ। ਤੇ ਜੀ, ਇਸੇ ਦਰਮਿਆਨ ਅਪ੍ਰੈਲ 98 ਦੇ ਵਿੱਚ ਹਰਜੀਤ ਵਾਜੇ ਖਾਨੇ ਦਾ ਇੰਤਕਾਲ ਹੋ ਜਾਂਦਾ ਹੈ। ਤਾਂ ਜੀ, ਉਸ ਤੋਂ ਬਾਅਦ ਹਰਜੀਤ ਵਾਜੇ ਖਾਨੇ ਦੀ ਜਿਹੜੀ ਕਮੀ ਸੀਗੀ, ਮਤਲਬ ਕਿ ਜਿਹੜੀ ਕਬੱਡੀ ਨੂੰ ਸੱਟ ਵੱਜੀ, ਉਹਦੀ ਭਰਪਾਈ ਇਹਨਾਂ ਨੇ ਕੀਤੀ। ਚਾਹੇ ਉਹ ਕੁਲਜੀਤਾ ਮਲਸੀਆਂ ਸੀ, ਬੜਾ ਤਕੜਾ ਸੀ।
ਲਾਲ ਘਨੌਰ, ਅਗਰਲਾਲ ਘਨੌਰ ਜਿਹੜਾ ਤੁਹਾਡਾ ਵਿਧਾਇਕ ਹੈ ਜੀ ਘਨੌਰ ਤੋਂ, ਜੀ ਜੀ ਇਹ ਚੈਂਪੀਅਨ ਬੰਦੇ ਸੀਗੇ ਜੀ। ਗੁਰਜੀਤ ਤੂਤ ਹੋਇਆ, ਗੁਰਜੀਤ ਤੂਤ ਨੇ ਫਿਰ ਆਪਦਾ ਸਫ਼ਰ ਏਡੀ ਤੇਜ਼ੀ ਨਾਲ ਤੈਅ ਕੀਤਾ। ਹੇਜ ਕਲੱਬ ਲਈ ਖੇਡਿਆ, ਉਦੋਂ ਬਹੁਤ ਘੱਟ ਖਿਡਾਰੀ ਕਲੱਬਾਂ 'ਚ ਜਾਂਦੇ ਸਨ ਬਾਹਰ। ਜੀ ਫਿਰ ਮਤਲਬ ਵਰਲਡ ਕੱਪ ਹੋਇਆ ਜਦੋਂ ਕੈਨੇਡਾ 2007 'ਚ ਬੈਸਟ ਨਿਕਲਿਆ, ਇੱਕੋ ਜੱਫਾ ਸੀ ਇਹਨੂੰ, ਉਹ ਵੀ ਬਿੱਟੂ ਦਗਾਲ ਨੇ ਲਾਇਆ ਸੀ ਜਿਹੜਾ ਉਸ ਟਾਈਮ ਦੁਨੀਆ ਦਾ ਬੈਸਟ ਸੀ। ਜੀ ਮਤਲਬ ਕਿ ਸੈਦੋ ਕੇ ਪਿੰਡ ਇੱਕ ਸੈੱਟ ਬਣਾਇਆ ਇਹਨਾਂ ਨੇ, ਉਹਦੇ 'ਚ ਮੱਖਣ ਹੁੰਦਾ ਸੀ, ਬਲਜੀਤ ਹੁੰਦਾ ਸੀਗਾ, ਸ਼ਰਜੀਤਾ ਹੁੰਦਾ ਸੀਗਾ, ਨੱਟੂ ਹੁੰਦਾ ਸੀ, ਫਿਰ ਉਹਦੇ 'ਚ ਬਾਜਾ ਮੱਲਣ, ਉਹਦੇ 'ਚ ਫਿਰ ਥੋੜਾ ਸਮਾਂ ਲਈ ਮੇਰੇ ਖਿਆਲ ਦੇ ਨਾਲ ਹਿੰਮਤਪੁਰੀਆ ਵੀ ਖੇਡਿਆ। ਤਾਂ ਇਦਾਂ ਦਾ ਸੈੱਟ ਸੀ ਜਿਹੜਾ ਐਂਟਰ ਹੁੰਦਿਆਂ ਕਿਹਾ ਜਾਂਦਾ ਸੀ ਕਿ ਫਸਟ ਨਾਮ ਤੇ ਇਹਨਾਂ ਦਾ ਪਾਸੇ ਰੱਖ ਦਿਓ, ਜੀ ਏਡਾ ਤਗੜਾ ਸੀ, ਏਡੀ ਤਗੜੀ ਕੌਡੀ। ਫਿਰ ਕੁਝ ਸਮਾਂ ਪਿੰਡ ਭਰ ਕਬੱਡੀ 'ਚ ਖੇਡਿਆ ਵਾ, ਜਿਸ ਤਰ੍ਹਾਂ ਲਾਈਕ ਤੁਸੀਂ ਪੜਾਣਾ ਦੇਖੋਗੇ, ਢੀਮਾਂ ਵਾਲੀ ਦੇਖੋਗੇ, ਤਾਂ ਆਪਦੇ ਪਿੰਡ ਵੱਲੋਂ ਵੀ ਐਂਟਰ ਕਰਾਉਂਦੇ ਰਹੇ, ਤਗੜੀ ਕੌਡੀ ਖੇਡੀ। ਪਰ ਗੱਲ ਇਹ ਆ ਕਿ ਇੱਕ ਸਮੇਂ ਦੇ ਵਿੱਚ ਸਭ ਤੋਂ ਪਹਿਲਾਂ ਲਾਗੇ ਛਾਗੇ ਉਹਨਾਂ ਪਿੰਡਾਂ 'ਚ ਇਹਨੇ ਸਕਾਰਪੀਓ ਲਿਆਂਦੀ। ਜੀ ਪ੍ਰਮੋਟਰ ਨੂੰ ਕਹਿਣਾ ਵੀ ਤੂੰ ਮੈਨੂੰ 2 ਲੱਖ ਘੱਟ ਦੇ ਉਸ ਟਾਈਮ, ਆਹ ਮੁੰਡਾ ਨਾਲ ਲੈ ਜਾ, ਇਹ ਮੁੰਡਾ ਯਾਰ ਬਹੁਤ ਵਧੀਆ ਹੈ। ਏਦਾਂ ਜ਼ਿੰਦਗੀ ਬਣਾਉਂਦਾ ਰਿਹਾ। ਘਰ 'ਚ ਬੁਲਟ ਮੋਟਰਸਾਈਕਲ ਖੜੇ ਹੁੰਦੇ ਸੀ, ਫਲਾਣੇ ਨੇ ਕਹਿ ਦੇਣਾ ਯਾਰ ਤੂੰ ਕੀ ਕਰਨਾ, ਮੈਨੂੰ ਦੇ ਲੈ ਜਾ ਯਾਰ। ਬੰਦੇ 'ਚ ਨਾ ਕੋਈ ਵੱਲ ਸੀ ਨਾ ਛਲ ਸੀ, ਬਿਲਕੁਲ ਸਿੱਧਾ ਸਾਦਾ ਜਿਹਾ ਬੰਦਾ ਸੀ, ਧਰਤੀ ਨਾਲ ਜੁੜਿਆ। ਆਪਦੇ ਪਿੰਡ 'ਚ ਬੱਚਿਆਂ ਨੂੰ ਕਾਇਮ ਕਰਨਾ, ਕੈਂਪ ਲਾਉਣੇ, ਕੁੜੀਆਂ ਨੂੰ ਸ਼ਗਨ ਤੱਕ ਦਿੰਦਾ ਸੀ। 5100 ਰੁਪਈਆ ਰੱਖਿਆ ਸੀ ਇਹਨੇ ਗਰੀਬ ਦੀ ਕੁੜੀ ਦਾ ਸ਼ਗਨ ਉਸ ਟਾਈਮ, ਜਦੋਂ ਮੇਰੇ ਖਿਆਲ ਦੇ ਨਾਲ ਇਹਨਾਂ ਤੇ ਸ਼ਾਇਦ ਸਰਕਾਰ ਵੀ ਨਾ ਦਿੰਦੀ ਹੋਵੇ ਸ਼ਗਨ ਸਕੀਮ 'ਚ। ਮਤਲਬ ਕਿ ਇਹੋ ਜਿਹਾ ਬੰਦਾ ਸੀਗਾ। ਪਰ ਸਮੇਂ ਦੀ ਮਾਰ ਪਈ ਗੁਰਪ੍ਰੀਤ ਕਿ ਭਾਈ ਅੱਜ ਤੁਸੀਂ ਵੇਖੋ ਸੰਸਕਾਰ ਤੇ ਸੇਖੋਂ ਤੋਂ ਇਲਾਵਾ ਇਹਦੇ ਜ਼ਿਲ੍ਹੇ ਦਾ ਇੱਕ ਵੀ ਐਮਐਲਏ ਨਹੀਂ ਪਹੁੰਚਿਆ। 4 ਬਣਦੇ ਨੇ ਫਿਰੋਜ਼ਪੁਰ ਤੋਂ, ਇਹਨਾਂ ਦਾ ਪਿੰਡ ਫਿਰੋਜ਼ਪੁਰ 'ਚ ਆ। ਕੋਈ ਆ ਜਿਹੜੇ ਕਮੈਂਟੇਟਰ ਇਹਨਾਂ ਦੇ ਪੱਲਿਓ ਪੈਸੇ ਕਮਾਉਂਦੇ ਨੇ ਖਿਡਾਰੀਆਂ ਦੇ ਪੱਲੇ, ਮੈਨੂੰ ਲੱਗਦਾ ਕੋਈ ਚੋਟੀ ਦਾ ਕਮੈਂਟੇਟਰ ਨਹੀਂ ਉੱਥੇ ਪਹੁੰਚਿਆ ਜੀ। ਕੋਈ ਸਟਾਰ ਖਿਡਾਰੀ, 2-4 ਖਿਡਾਰੀ ਵਿਚਾਰੇ ਸੀਗੇ ਉੱਥੇ ਜਿਹੜੇ ਜਿਗਰੀ ਸੀ, ਕੋਈ ਸਟਾਰ ਖਿਡਾਰੀ ਜ਼ਿਆਦਾ ਨਹੀਂ ਗਏ। ਤਾਂ ਮਤਲਬ ਇੰਨਾ ਡਾਊਨ ਹੋਇਆ। ਤੁਸੀਂ ਉਹ ਪੋਡਕਾਸਟ ਵਗੈਰਾ ਤਾਂ ਸੁਣੇ ਹੋਣੇ ਬਿਲਕੁਲ, ਕਿ ਬੰਦਾ ਆਪ ਹੀ ਕਹਿੰਦਾ ਯਾਰ ਵੀ ਮੰਗਣ ਲੱਗ ਗਏ। ਕੁਝ ਬੰਦਿਆਂ ਨੇ ਬਹੁਤ ਸਪੋਰਟ ਕੀਤੀ ਗੁਰਜੀਤ ਤੂਤ ਦੀ ਐਂਡ ਵਾਲੇ ਸਮੇਂ ਤੱਕ, ਪਰ ਇੰਨਾ ਜ਼ਿਆਦਾ ਗਾ ਵੱਧ ਗਿਆ ਕਿ ਸਰੀਰ ਗਲ ਚੁੱਕਾ ਸੀ। ਕਿਡਨੀ ਜਾਂ ਲੀਵਰ, ਇਹ ਤੁਹਾਨੂੰ ਪਤਾ ਇੱਕ ਹੱਦ ਤੱਕ ਹੀ ਦਬਾ ਸਹਿ ਸਕਦੇ ਆ। ਸੋ ਕਬੱਡੀ ਦਾ ਬੁਰਜ ਖਲੀਫਾ ਅੰਦਰੋਂ ਘੁਣ ਵਾਂਗੂ ਖਾਇਆ ਗਿਆ ਜੀ, ਮੌਤ ਨੇ ਢਾ ਲਿਆ। ਜਿਹੜਾ ਬੰਦਾ ਤਗੜੇ ਤਗੜੇ ਜਾਫੀਆਂ ਨੂੰ ਲਾਗੇ ਨਹੀਂ ਸੀ ਲੱਗਣ ਦਿੰਦਾ, ਅੰਤ ਮੌਤ ਨੇ ਢਾ ਲਿਆ ਜੀ। ਅੱਜ ਜਦੋਂ ਸੰਸਕਾਰ ਹੋਇਆ ਤੇ ਮਤਲਬ ਬਹੁਤ ਹੀ ਤਰਸਯੋਗ ਉਹਦੀ ਬਾਡੀ ਤੁਸੀਂ ਦੇਖੀ ਹੋਣੀ ਹੈ, ਜਿਸ ਬਾਡੀ ਨੂੰ ਦੇਖਣ ਲਈ ਕਾਲਜਾਂ 'ਚ ਬੰਕ ਵੱਜਦੇ ਸਨ ਗੁਰਪ੍ਰੀਤ। ਤੁਹਾਡੇ ਵਰਗੇ ਮੁੰਡੇ ਬੰਕ ਮਾਰਦੇ ਸੀ ਕਿ ਫਲਾਣੀ ਥਾਂ ਤੇ ਤੂਤ ਨੇ ਖੇਡਣਾ ਜੀ, ਉਹਨੂੰ ਦੇਖਣਾ। ਜਿਵੇਂ ਤੁਸੀਂ ਬਰੌਕ ਲੈਂਸਰ ਨੂੰ ਦੇਖਦੇ ਹੋ, ਰੌਕ ਨੂੰ ਦੇਖਦੇ ਹੋ, ਇਹ ਕਰੇਜ ਸੀ ਕਿਸੇ ਟਾਈਮ ਗੁਰਜੀਤ ਤੂਤ ਦਾ ਕਿ ਬੱਚੇ ਕਾਲਜ ਸਕੂਲਾਂ 'ਚੋਂ ਬੰਕ ਮਾਰ ਕੇ ਜਿੱਥੇ ਗੁਰਜੀਤ ਤੂਤ ਨੇ ਆਉਣਾ ਹੁੰਦਾ, ਦੇਖਦੇ 6.25 ਫੁੱਟ ਦੀ ਦੇਹ ਤੇ ਮੇਰੇ ਖਿਆਲ ਦੇ ਨਾਲ 1.25 ਕੁਇੰਟਲ ਦੇ ਕਰੀਬ ਵਜਨ, ਬੰਦੇ ਨੂੰ ਲਾਹ ਕੇ ਤੋੜ ਕੇ ਐ ਮਾਰਦਾ ਸੀ ਕਿ ਜਿਵੇਂ ਆਪਾਂ ਲੱਤ ਨਾਲ ਲੱਗੀ ਜੋਕ ਨੂੰ ਤੋੜ ਕੇ ਪਰਾਂ ਮਾਰਦੇ ਜੀ। ਬਿਲਕੁਲ, ਬਹੁਤ ਅਫਸੋਸ ਹੋਇਆ ਜੀ, ਬਹੁਤ ਅਫਸੋਸ। ਮੈਂ ਇੱਕੋ ਵਾਰੀ ਇਹਨਾਂ ਨੂੰ ਮਿਲਿਆ ਤੇ ਵੇਖਿਆ ਇੱਥੇ ਸਾਡੇ ਏਰੀਏ ਦੇ ਵਿੱਚ ਇੱਕ ਛੋਟਾ ਜਿਹਾ ਟੂਰਨਾਮੈਂਟ ਪਿੰਡ ਪੱਧਰ ਦਾ ਹੀ ਕਰਾਇਆ ਗਿਆ ਸੀ। ਉੱਥੇ ਇਹਨਾਂ ਨੂੰ ਸੱਦਿਆ ਸੀ, ਇਹਨਾਂ ਦਾ ਤੇ ਇਹਨਾਂ ਦੀ ਮਾਤਾ ਜੀ ਦਾ ਸਨਮਾਨ ਕੀਤਾ ਗਿਆ ਸੀ ਉਸ ਜਗ੍ਹਾ ਤੇ। ਬੜਾ ਮਿਲਾਪੜੇ ਸੁਭਾਅ ਦੇ ਬੰਦੇ ਸੀਗੇ, ਦੇਸੀ ਬੰਦਾ ਜੀ, ਬਿਲਕੁਲ ਖੁਰਾਕ ਵੀ ਦੇਸੀ, ਸਰੀਰ ਵੀ ਦੇਸੀ, ਬੰਦਾ ਸਰ ਬੰਦਾ ਦੇਸੀ ਸੀ, ਤਾਂ ਹੀ ਤੇ ਰਗੜਿਆ ਗਿਆ ਨਾ। ਬਿਲਕੁਲ ਠੀਕ ਹੈ ਜੀ। ਜੌਬ ਮਿਲਦੀ ਸੀ, ਮੰਤਰੀ ਕਹਿੰਦਾ ਜੌਬ ਲੈ ਲਾ, ਕਹਿੰਦਾ ਨਹੀਂ ਆਪਦਾ ਮੇਰਾ ਤਾਂ ਆਪਦਾ ਸਰਦਾ ਹੀ ਹੈ, ਸਟੇਡੀਅਮ ਦੇ ਦੇ, ਮੁੰਡੇ ਤਰ ਜਾਣਗੇ। ਇਹੀ ਤਾਂ ਗੱਲ ਹੈ ਨਾ। ਹੁਣ ਆਪਾਂ 2-4 ਦਿਨ ਇਹ ਗੱਲਾਂ ਕਰਕੇ ਹਟ ਜਾਵਾਂਗੇ, ਪਰ ਇਹਨਾਂ ਚੀਜ਼ਾਂ ਤੇ ਗੱਲ ਤੁਰਨੀ ਚਾਹੀਦੀ ਹੈ। ਭਾਈ ਪੰਜਾਬ ਦੀ ਨੌਜਵਾਨੀ ਜਿਹੜੀ ਸਹੀ ਰਾਹ ਤੇ ਵੀ ਪਈ ਹੋਈ ਹੈ,
ਕੌਣ ਆਉਂਦਾ ਹੈ ਵਿਚਾਲੇ ਜਿਹੜਾ ਉਹਨਾਂ ਨੂੰ ਫੜ ਕੇ ਟੀਕਾ ਦੇ ਦਿੰਦਾ ਹੈ ਵੀ ਲੈ ਭਾਈ ਤੂੰ ਆਪਣੀਆਂ ਨਾੜਾਂ ਪਰੁੰਨ ਤੇ ਫਿਰ ਦੇਖਦੇ ਆ ਪੰਜਾਬ ਦਾ ਬਣਦਾ ਕੀ ਹੈ। ਇੱਕ ਤੋਂ ਇੱਕ ਨੌਜਵਾਨ ਚੜ੍ਹਦੇ ਜਦੋਂ ਗਰਾਊਂਡ ਦੇ ਵਿੱਚ ਰੇਡ ਪਾਉਣ ਗਿਆ ਹੀ ਡਿੱਗ ਜਾਂਦਾ। ਇੱਕ ਵਾਰੀ ਸੋਚਣ ਦੇ ਲਈ ਮਜਬੂਰ ਤਾਂ ਬੰਦੇ ਨੂੰ ਜ਼ਰੂਰ ਹੋਣਾ ਚਾਹੀਦਾ ਵੀ ਭਾਈ ਬਣ ਕੀ ਰਿਹਾ ਹੈ। ਇਹ ਇਕੱਲਾ ਗੈਂਗਸਟਰਵਾਦ ਹੀ ਨਹੀਂ ਖਾ ਰਿਹਾ ਪੰਜਾਬ ਦੀ ਕਬੱਡੀ ਮਾਂ ਖੇਡ ਕਬੱਡੀ ਜਿਹਨੂੰ ਕਹਿੰਦੇ ਨੇ ਉਹਨੂੰ, ਮੇਰੇ ਖਿਆਲ ਇਹ ਦੇ ਵੀ ਤਾਂ ਨਾਲ ਨਾਲ ਹੀ ਹੈ। ਮੈਨੂੰ ਇੱਕ ਗੱਲ ਹੋਰ ਲੱਗਦੀ ਹੈ ਹਾਂਜੀ ਜਿਹੜੀ ਮੈਂ ਗੱਲ ਕਹਿਣੀ ਚਾਹਾਂਗਾ ਕਿ ਮਨੀ ਮੈਨੇਜਮੈਂਟ ਇਹ ਚੀਜ਼ਾਂ ਬੰਦੇ ਨੂੰ ਨਹੀਂ ਆਉਂਦੀਆਂ। ਇਨਵੈਸਟਮੈਂਟ, ਫਿਊਚਰ ਪਲੈਨਿੰਗ, ਮੇਰੇ ਖਿਆਲ ਦੇ ਨਾਲ ਹੁਣ ਤਾਂ ਚਲੋ ਪਲੇਅਰਾਂ 'ਚ ਬੜੀ ਅਵੇਅਰਨੈਸ ਹੈ, ਤੁਸੀਂ ਦੇਖਦੇ ਹੋ ਤਾਂ ਪੈਸਾ ਵੀ ਬਹੁਤ ਬਣਦਾ ਹੈ, ਬਿਲਕੁਲ। ਪਰ ਜਿਹੜਾ ਪਲੇਅਰ ਟੌਪ ਤੇ ਪਹੁੰਚਦਾ ਹੈ, ਜੇ ਉਹਦੀ ਆਰਥਿਕ ਸਮਝ ਜਾਂ ਫਿਊਚਰ ਪਲੈਨਿੰਗ ਦੀ ਘਾਟ ਹੈ, ਉਹਨੂੰ ਇੱਕ ਆਪਦਾ ਮੈਨੇਜਰ ਜ਼ਰੂਰ ਰੱਖਣਾ ਚਾਹੀਦਾ। ਬਿਲਕੁਲ ਰੱਖਣਾ ਚਾਹੀਦਾ। ਆ ਇੰਦਰਜੀਤ ਨਿੱਕੂ ਵਰਗੇ ਕਿਉਂ ਮਾਰ ਖਾ ਗਏ? ਮੈਨੇਜਰ ਕੱਲਾ ਪ੍ਰੋਗਰਾਮ ਬੁੱਕ ਕਰਨ ਵਾਲਾ ਨਹੀਂ ਹੋਣਾ ਚਾਹੀਦਾ। ਆ ਕ੍ਰਿਕਟਰ ਰੋਹਿਤ ਸ਼ਰਮਾ ਵਰਗੇ, ਕੋਹਲੀ ਵਰਗੇ, ਰੋਹਿਤ ਸ਼ਰਮਾ ਦੀ ਮੈਨੇਜਰ ਤਾਂ ਤੁਹਾਨੂੰ ਪਤਾ ਹੈ ਉਹਦੀ ਵਾਈਫ ਹੈ। ਬਿਲਕੁਲ ਰਿਤਿਕਾ। ਕੋਹਲੀ ਦੇ ਨਾਲ ਬਿਜ਼ਨਸ ਚੱਲਦੇ ਆ, ਨਹੀਂ ਤਾਂ ਕੋਹਲੀ ਨੂੰ ਕੰਮ ਕਰਨ ਦੀ ਕੀ ਲੋੜ ਹੈ? ਉਹਨੂੰ ਪਤਾ ਵੀ ਇੱਕ ਦਿਨ ਤਾਂ ਕ੍ਰਿਕਟ ਛੁੱਟ ਜਾਣੀ ਹੈ ਜੀ। ਬਿਜ਼ਨਸ ਦਾ ਪੈਸਾ ਸੁੱਤੇ ਪਿਆ ਵੀ ਆਈ ਜਾਣਾ। ਤਾਂ ਗੱਲ ਇਹ ਆ ਕਿ ਮੇਰੇ ਖਿਆਲ ਦੇ ਨਾਲ ਸਾਨੂੰ ਇਸ ਪਾਸੇ ਵੀ ਕਿਤੇ ਨਾ ਕਿਤੇ ਧਿਆਨ ਦੇਣ ਦੀ ਜ਼ਰੂਰਤ ਹੈ। ਜੀ ਬਿਲਕੁਲ, ਇਹ ਤਾਂ ਗੱਲ ਬਣਦੀ ਹੈ। ਅੰਤ 'ਚ ਜੇ ਤੁਸੀਂ ਥੋੜਾ ਜਿਹਾ ਚਾਨਣਾ ਪਾ ਦਿਓ, ਮਿਲਰ ਮਾਲਕ ਕਿਉਂ ਸਰਕਾਰ ਖਿਲਾਫ ਮੋਰਚਾ ਖੋਲਣ ਨੂੰ ਕਾਲੇ ਨੇ? ਦੇਖੋ ਮਿਲਰ ਹੋ ਗਿਆ ਰਾਈਸ ਮਿਲਰ, ਜਿਹੜੇ ਹੁੰਦੇ ਨੇ ਜਿਹੜੇ ਮਿਲਿੰਗ ਕਰਦੇ ਆ, ਮਤਲਬ ਕਿ ਝੋਨੇ ਦੀ ਮਿਲਿੰਗ ਕਰਦੇ ਆ ਨਾ, ਉਹਨਾਂ ਨੂੰ ਆਪਾਂ ਮਿਲਰ ਕਹਿ ਦਿੰਦੇ ਆ। ਤਾਂ ਗੱਲ ਇਹ ਆ ਕਿ ਇਹਨਾਂ ਨੇ ਮੋਰਚਾ ਖੋਲਿਆ ਕਿਉਂਕਿ ਕਹਿੰਦੇ ਚੁਕਾਈ ਨਹੀਂ ਹੋ ਰਹੀ ਜੀ, ਤੇ ਸਰਕਾਰ ਕਹਿੰਦੀ ਹੈ ਜੀ ਕਿ ਬਸ ਲੈ ਲਿਆ ਜੀ, ਕੰਮ ਲੈ ਲਿਆ ਜੀ। ਤਾਂ ਗੱਲ ਇਹ ਆ ਕਿ ਬਈ ਇਹ ਹੁਣ ਸਰਕਾਰ ਦੇ ਖਿਲਾਫ ਮਿਲਰ ਕਾਫੀ ਰੋਸ ਦੇ ਵਿੱਚ ਆ ਕਿ ਭਾਈ ਸਾਡਾ ਜਿਹੜਾ ਕੰਮ ਹੈ ਨਾ, ਅੰਮ੍ਰਿਤਸਰ ਸਮੇਤ 5 ਜ਼ਿਲ੍ਹਿਆਂ ਦੇ ਵਿੱਚ ਇਹਨਾਂ ਨੇ ਕਿਹਾ ਕਿ ਜੋ ਝੋਨੇ ਦੀ ਸਰਪਲਸ ਸਥਿਤੀ ਜਿਹੜੀ ਹੈ, ਅਸੀਂ ਉਹਦੇ ਤੋਂ ਪਰੇਸ਼ਾਨ ਹੈ, ਕਾਰੋਬਾਰ ਤੇ ਬੜਾ ਦਬਾਅ ਵੱਧ ਰਿਹਾ ਹੈ। ਮਤਲਬ ਸਾਫ਼ ਹੈ, ਸਪਸ਼ਟ ਹੈ ਕਿ ਵੀ ਜਿੰਨਾ ਝੋਨਾ ਲੱਗਾ ਹੈ ਉਹ ਝੋਨਾ ਚੁੱਕਿਆ ਹੀ ਨਹੀਂ ਜਾ ਰਿਹਾ। ਝੋਨਾ ਮਤਲਬ ਕੀ ਆ ਕਿ ਝੋਨਾ ਆਇਆ, ਤੁਸੀਂ ਮਿਲਿੰਗ ਕੀਤੀ, ਚੌਲ ਬਣਾਇਆ ਤਾਂ ਸਰਕਾਰ ਨੇ ਚੱਕਣਾ ਜੀ, ਠੀਕ ਹੈ। ਤਾਂ ਉਹ ਕਹਿ ਰਹੇ ਨੇ ਕਿ ਵੀ ਉੱਤੋਂ ਤਾਂ ਝੋਨਾ ਫੇਰ ਆਉਣ ਵਾਲਾ, ਸਾਡੀ ਲਿਫਟਿੰਗ ਜਿਹੜੀ ਆ ਉਹ ਹੋ ਨਹੀਂ ਰਹੀ, ਫਿਰ ਸਟੋਰੇਜ ਦੀ ਸਮੱਸਿਆ ਆਏਗੀ। ਫਿਰ ਦੂਜਾ ਕਿ ਬਿਜਲੀ ਦੀਆਂ ਦਰਾਂ ਵਧਾ ਰਹੇ ਹੋ, ਮਜ਼ਦੂਰੀ ਤੇ ਮਿਲਿੰਗ ਚਾਰਜਸ ਜਿਹੜੇ ਆ ਉਹ ਵੀ ਸਾਡੇ ਜਿਹੜੇ ਬਹੁਤ ਸਾਨੂੰ ਸੋਚਣ ਵਿਚਾਰਨ ਲਈ ਮਜਬੂਰ ਕਰ ਰਹੇ। ਦੇਖੋ ਮੈਂ ਇਹਦੇ ਤੇ ਬਹੁਤ ਪਹਿਲਾਂ ਕਹਿਤਾ ਸੀਗਾ, ਮੈਂ ਅਕਸਰ ਕਹਿਣਾ ਕਿ ਇਹ ਜਿਹੜੀ ਰਾਈਸ ਮਿਲਿੰਗ ਇੰਡਸਟਰੀ ਹੈ, ਇਹਨੂੰ ਤੋੜਨਾ ਹੀ ਤੋੜਨਾ ਹੈ ਗਵਰਨਮੈਂਟ ਨੇ। ਪੰਜਾਬ ਦੀ ਇਹ ਇੰਡਸਟਰੀ ਤੋੜ ਕੇ ਜੋ ਅਡਾਨੀ ਵਗੈਰਾ ਵਾਲੇ ਹੈਗੇ ਨੇ, ਇਹ ਅੰਤ ਦੇ ਵਿੱਚ ਇਸ ਕੰਮ ਨੂੰ ਸਾਂਭ ਲੈਣਗੇ ਜੀ। ਬਸ ਆਹੀ ਕਹਾਣੀ ਹੈ ਜਨਾਬ, ਇਹੀ ਕਹਾਣੀ ਹੈ। ਬਿਲਕੁਲ, ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ।